लाला जी बस वैसे ही कोई हया करया कर लाला जी ਇਹਦੇ ਨਾਲ ਪਿਆਰ ਨਹੀਂ ਕਰਦਾ ਓਏ ਪਿਆਰ ਨਹੀਂ ਕਰਦਾ ਕਿਉਂਕਿ ਚੌਧਰੀਆਂ ਦਾ ਕੰਮ ਪਿਆਰ ਕਰਨਾ ਨਹੀਂ ਹੁੰਦਾ ਜੀ ਵੈਸੇ ਹੀ ਇੰਜੋਏ ਕਰਨਾ ਹੁੰਦਾ ਹੈ ਹਾਂ ਬਿਲਕੁਲ ਲਾਲਾ ਬਿਲकुल चौधरी साहब ਇਹ ਨੁਕਰਾਣੀਏ जी चौधरी साहब ਇਧਰੋ चौधरी साहब मैं क्या कर रहे हो ਵੈਸੇ ਹੀ ਜਰਾ ਪਿਆਰ ਵੈਸੇ ਹੀ ਜਰਾ ਲਾਲਾ ਕਿਤੋਂ ਹੋਰੋਂ ਹੱਥ ਪਾ ਤੇ ਭਰਵਾਂ ਹੀ ਪਾ ਹੋਰ ਫਿਰ ਐਲ ਮੈਨੂੰ WhatsApp ਕਰ ਦੇ ਲਾਲਾ ਇਹ ਮੇਰੇ ਭਰਾ ਜਿਹੜੇ ਨੇ ਮੇਰੇ ਭਰਾ ਹੀ ਇੰਜ ਦੇ ਨੇ ਓਏ ਪਾਗਲੋ ਨੁਕਰਾਣੀਏ ਨੁਕਰਾਣੀ ਹਾਂਜੀ ਨੁਕਰਾਣੀਏ जी चौधरी साहब ਤੈਨੂੰ ਕਿੰਨੀ ਵਾਰੀ ਕਿਹਾ ਕੱਪੜੇ ਇਹੋ ਜਿਹੇ ਨਾ ਪਾ ਕੇ ਫਿਰਿਆ ਕਰ ਓਏ ਨੌਕਰ ਹੀ ਲੱਗਣਾ ਚਾਹੀਦਾ ਅੱਛਾ चौधरी साहब ये फैशन है कपड़ों का ਫੈਸ਼ਨ ਫਿਰ ਇੱਥੋਂ ਕਿਤੇ ਕਰ ਫੈਸ਼ਨ ਹੈ ਅੱਗੇ ਜਾ ਕੇ ਫਟਣ ਵਾਲੇ ਹੋ ਜਾਂਦੇ ਆ ਤੈਨੂੰ ਪਤਾ ਨਹੀਂ ਅਗਲੇ ਟਿਕਟ ਦੇ ਹਿਸਾਬ ਨਾਲ ਇੰਜੋਏ ਕਰਦੇ ਆ ਅੱਛਾ ਜੀ ਹਾਂ ਉਹ ਕਿਵੇਂ ਲਾਲਾ ਜੀ ਇਹ ਆ ਜਿਹੜੇ ਫਰੰਟ ਵਾਲੇ ਮਹਿੰਗੀ ਟਿਕਟ ਵਾਲੇ ਹਾਂ ਇਹ ਬੇਫਿਕਰ ਹੁੰਦੇ ਆ ਅੱਛਾ ਸਾਡੇ ਕੋਲ ਹੀ ਇੰਜ ਕਰੇ ਬੈਠੇ ਹੁੰਦੇ ਆ ਧਿਆਨ ਤੇ ਪੈ ਰਿਹਾ ਹੈ ਤੇ ਇਹ ਜਿਹੜੇ ਅੱਗੇ ਪਿੱਛੇ ਸੈਂਟਰ ਵਾਲੇ ਆ ਹਾਂ ਉਹ ਵਿਚਾਰੇ ਥੋੜਾ ਜਿਹਾ ਅੰਦਰੋਂ ਆਪਣਾ ਉਬਾਲ ਕੱਢਦੇ ਆ ਤੇ ਉਹ ਜਿਹੜੇ ਆਖਰੀ ਲਾਈਨ ਵਾਲੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਧਿਆਨ ਤੇ ਪੈਣ ਨਹੀਂ ਡਿਆ ਉਹ ਕੱਢ ਉਹ ਦੱਸ ਬਕਿਆਰੇ ਓਏ ਹਲਕਾ ਜਿਹਾ ਜਰਾ ਮੈਂ ਭਰਵਾਂ ਜਿਹਾ ਹਿੱਲਿਆ ਹਾਂ ਸਾਡੇ ਲਾਲੇ ਦਾ ਆਰਡਰ ਸੁਣਿਆ ਹੀ जी चौधरी साहब सुन लिया है 4 ब्रेड ਤੇ 2 अंडे ਦੇ आंडे बना आंडे दे। नहीं चल जा आमलेट बना जाके ਦਾਦਾ ਕੀ ਆਮਲੇਟ ਬਣਾ ਤੇ ਸਕੂਲੋਂ ਆਈਏ ਤਾਂ ਪਿੱਛੋਂ ਬਸਤਾ ਵੀ ਲਾ ਦੇਦਾ ਉਹ ਤੇ ਟੰਗਿਆ ਹੀ ਪਿੱਛੇ और गल सुनो ओए ਇਹ ਲਾਲਾ ਜੀ जेड़ा असला आना सी वो आ गया ਜੀ ਲਾਲਾ ਜੀ ਡੀਪੂ ਚ ਰਖਾ ਦਿੱਤਾ ਹੈ असला नवा चंगी तरह चेक कर लेना ओए ਉਹ ਭੇਜਿਆ ਕਾਮਿਆਂ ਨੂੰ ਉਹੀ ਚੈੱਕ ਕਰਨਗੇ ਆੜਤੀਆਂ ਕੋ ਮਹੀਨਾ ਵੀ ਆ ਗਿਆ अच्छा ਹਾਂਜੀ मेरी आखिरी वसीयत मेरे तिन्ने पुत्रों वास्ते आइंदा तो बाद इस हवेली के अंदर कोई कत्लो गारत कोई खून खराबा नहीं होगा ये मेरी वसीयत भी है और मेरा हुक्म भी ਸ਼ੁਕਰ ਹੈ ਮੈਂ ਸੁਣਿਆ ਹੀ ਨਹੀਂ ਇਹ ਸਾਡੇ ਪਿਓ ਦੀ ਆਵਾਜ਼ ਮੇਰੇ ਦਿਮਾਗ 'ਚ ਵੱਜਦੀ ਰਹਿੰਦੀ ਹੈ ਤੁਹਾਨੂੰ ਪਤਾ ਹੈ ਕੀ ਹੋਇਆ ਸੀ ਹੋਇਆ ਕੀ ਲੱਲਾ? ਓਏ ਜਦੋਂ ਤੁਸੀਂ ਬਿਲਕੁਲ ਛੋਟੇ ਸੋ ਹਾਂ ਓਏ ਸਾਡੇ ਦਾਦਾ ਜੀ ਏਡੇ ਵੱਡੇ ਦੁਸ਼ਮਣਦਾਰ ਸਨ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਕਤਲ ਕਰਦੇ ਸਨ ਪਰ ਉਹਦਾ ਰਿਜ਼ਲਟ ਇਹ ਮਿਲਿਆ ਕਿ ਦਾਦੇ ਨੂੰ ਆ ਕੇ ਘਰ ਆ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਦਾਦੇ ਨੂੰ ਕਤਲ ਕਰਕੇ ਚਲੇ ਗਏ ਅੱਬਾ ਜੀ ਨੂੰ ਵੀ ਗੋਲੀਆਂ ਵੱਜੀਆਂ ਉਸ ਤੋਂ ਬਾਅਦ ਅੱਬਾ ਜੀ ਨੇ ਸੋਚਿਆ ਕਿ ਕਿਧਰੇ ਮੇਰੀ ਨਸਲ ਵੀ ਇੱਥੇ ਹੀ ਨਾ ਮਰ ਜਾਵੇ ਤੇ ਮੇਰੇ ਅੱਬਾ ਜੀ ਨੇ ਮੈਨੂੰ ਮਰਦਿਆਂ ਨਸੀਹਤ ਕੀਤੀ ਸੀ ਕਿ ਮੇਰੇ ਤਿੰਨੇ ਪੁੱਤਰਾਂ ਨੂੰ ਮੇਰੀ ਨਸੀਹਤ ਹੈ ਕਿ ਹਵੇਲੀ ਦੇ ਵਿੱਚ ਕੋਈ ਕਤਲੋ ਗਾਰਤ ਨਹੀਂ ਹੋਣੀ ਚਾਹੀਦੀ ਜਿੰਨੀ ਵੀ ਕਤਲੋ ਗਾਰਤ ਜਿੰਨੀ ਵੀ ਦੁਸ਼ਮਣੀ ਹੈ ਆਪਣੀ ਬਾਹਰ ਨਿਭਾਣੀ ਹੈ ਹਵੇਲੀ ਤੱਕ ਨਹੀਂ ਲਿਆਣੀ ਹਾਂ ਤੇ ਮੇਰੇ ਪੁੱਤਰੋ ਇਹ ਜ਼ਿਹਨ 'ਚ ਰੱਖਣਾ ਇਹ ਲੱਲਾ ਜਿੰਨੀ ਮਰਜ਼ੀਆਂ ਦੁਸ਼ਮਣੀਆਂ ਹੋਵੇ ਜੀ ਲੱਲਾ ਸਾਰੀਆਂ ਬਾਹਰ ਤੱਕ ਰੱਖਣੀਆਂ ਨੇ ਠੀਕ ਹੈ ਲਾਲਾ ਆਪਣੇ ਜੀ। ਘਰ ਤੇ ਕਰਨੇ ਹੀ ਲਿਆਣੀਆਂ ਬਈ ਫਿਕਰ ਹੋ ਜਾਓ ਲਾਲਾ ਜੀ ਓਏ ਜਵਾਨਾ ਓਏ ਮੇਰੀ ਰਾਤੀ ਕੌਣ ਜੰਮਿਆ ਉਹ ਕੌਣ ਜਾਣੂ ਸਦਾਕਾਰਾ ਕੌਣ ਜਮਿਆ ਓਏ ਪੁੱਤਰਾ ਜੀ ਚਾਚਾ ਓਏ ਮੇਰੀ ਗੱਲ ਸੁਣ ਜੀ ਉਹ ਬਾਹਰ ਇੱਕ ਸਦਾਈ ਤੇ ਪਾਗਲ ਜਿਹਾ ਮੁੰਡਾ ਹੈ ਕੀ ਕਹਿੰਦਾ ਕਹਿੰਦਾ ਮੈਂ ਕੋਈ ਫਰਿਆਦ ਸੁਣਾਉਣਾ ਚਾਹੁੰਦਾ ਚੌਧਰੀਆਂ ਨੂੰ ਉਹ ਤੇ ਭੇਜੋ ਮੈਂ ਕਿਹਾ ਮੈਂ ਪੁੱਛ ਕੇ ਦੱਸਣਾ ਆਪਣੇ ਪੁੱਤਰਾਂ ਨੂੰ ਉਹ ਭੇਜੋ ਹਵੇਲੀ 24 ਘੰਟੇ ਖੁੱਲੀ ਫਰਿਆਦੀਆਂ ਵਾਸਤੇ ਚਾਚਾ ਕੁਵਾੜੀ ਚੁੱਕੀ ਫਿਰਨਾ ਦੰਨਾ ਕਿੱਥੇ ਓਏ ਬਕਵਾਸ ਬੰਦ ਕਰ ਓਏ ਓਏ ਤੈਨੂੰ ਕਿਹਾ ਗੰਡੇਰੀਆਂ ਬਣਾ ਤੂੰ ਮੇਰਾ ਪੁੱਤਰ ਨਾ ਹੁੰਦਾ ਤੇ ਮੈਂ ਵੱਢ ਛੱਡਣਾ ਸੀ ਤੈਨੂੰ ਅੱਜ ਓਏ ਤੂੰ ਇੱਕ ਮੇਰੀ ਗੱਲ ਸੁਣੋ ਪੁੱਤਰਾ ਕੀ ਗੱਲ ਚਾਚਾ ਤੁਸੀਂ ਮੈਨੂੰ ਸਮਝਦਾਰ ਲੱਗਦੇ ਹੋ ਹੁਕਮ ਕਰੋ ਓਏ ਚਾਚਾ ਸਾਡੀ ਜੀ। ਦਹਿਸ਼ਤ ਦੀ ਵਜ੍ਹਾ ਨਾਲ ਲੋਕੀ ਸਾਡੇ ਨਾਲ ਗੱਲ ਨਹੀਂ ਕਰਦੇ ਉਹ ਦਿਲ 'ਚ ਸਾਨੂੰ ਗਾਲਾਂ ਕੱਢਦੇ ਨੇ ਓਏ ਚਾਚਾ ਤੈਨੂੰ ਯਾਦ ਹੈ ਤੂੰ ਸੁਨੇਹਾ ਦੇਣ ਆਇਆ ਸੈਂ ਆਹੋ ਇੱਕ ਗੱਲ ਮੇਰੀ ਹੋਰ ਯਾਦ ਰੱਖ ਕੀ ਭਲਾ ਠੰਡੀ ਕਰਕੇ ਖਾ ਗਰਮ ਗਰਮ ਖਾਏਗਾ ਤੇ ਮੂੰਹ ਸੜ ਜਾਏਗਾ ਹੀ ਠੀਕ ਹੈ ਚਾਚਾ ਮੈਂ ਭੇਜਣਾ ਮੁੰਡੇ ਨੂੰ ਆ ਰਿਹਾ ਓਏ ਓਏ ਜਵਾਨਾ ਹਾਂ ਵੇਲਾ ਹੀ ਹੈ ਆਹੋ ਬਹੁਤ ਹੋ ਜਾ ਤੂੰ ਚਾਹਨਾ ਤੈਨੂੰ ਮਜ਼ਾ ਆਏ ਆਹੋ ਉੱਤਰ ਕੇ ਕਿਸੇ ਦੀ ਵੀ ਝੋਲੀ 'ਚ ਬਹਿ ਜਾ ਤੇਰੀ ਜ਼ਿੰਦਗੀ ਤੇ ਓਏ ਜ਼ਰਾ ਇੰਜੋਏ ਕੀਤਾ ਜਾ ਮੇਰੀ ਝੋਲੀ 'ਚ ਬਹਿ ਜਾ ਉਠਾਇਆ ਜਾ ਤੇਰੇ ਘਰੋਂ ਆਇਆ
ਹਵੇਲੀ ਚ ਆ ਕੇ ਤੇ ਪ੍ਰਾਈਸ ਬੌਂਡ ਕੀ ਮਸਲਾ ਹੈ? ਆਪਣੀ ਬੁੱਢੀ ਨੂੰ ਕਹਿੰਦਾ ਮੈਂ ਤੇਰਾ ਖੂਨ ਪੀ ਜਾਣਾ ਕਹਿੰਦੀ ਠੀਕ ਹੈ ਫਿਰ ਜਿੱਦਣ ਮੈਂ ਕਹਾਂਗੀ ਉਦਣ ਆਈ ਹੁਣ ਮੈਂ ਆਪਣੀ ਵਹੁਟੀ ਨੂੰ ਤਲਾਕ ਦੇਣੀ ਹੈ। ਉਹ ਕਿਉਂ? ਉਹ ਮੇਰੀਆਂ ਗੱਲਾਂ ਜਾ ਕੇ ਆਪਣੇ ਉਧਰ ਪੜਵਈਆਂ ਨੂੰ ਵੀ ਮਾਰੋ। ਆਇਆ ਉਹ ਭਰਾ ਆ ਚਵਲ ਦਾ ਘੋੜਾ ਮਰ ਗਿਆ। ਉਹ ਇਹਨਾਂ ਨੇ ਵਿਹੜੇ 'ਚ ਦਫਨਾ ਕੇ ਤੇ ਆਪਣੀ ਦੁਆ ਮੰਗਦੇ ਆ। ਦਗੜ 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 ਹਾਂ, ਇਹਨੂੰ ਕਿਸੇ ਨੇ ਕਿਹਾ ਤੇਰਾ ਆਪਾ ਡੁੱਬ ਕੇ ਮਰ ਗਿਆ, ਕਹਿੰਦਾ ਨਹੀਂ ਐਡੀ ਗੈਰਤ ਵਾਲਾ ਨਹੀਂ ਉਹ। ਇਹਨੂੰ ਕਿਸੇ ਨੇ ਕਿਹਾ ਤੇਰਾ ਅੱਬਾ ਮਰ ਗਿਆ। ਉਹ ਕਹਿੰਦਾ ਕੋਈ ਨਹੀਂ, ਮੇਰੇ ਕੋਲ ਇੱਕ ਹੋਰ ਹੈਗਾ। ਇਹਦਾ ਅੱਬਾ ਨੂੰ ਕਹਿੰਦਾ ਮੇਰੇ ਪੁੱਤਰ ਕੰਡ ਨਾ ਲੱਗਣ ਦੇ। ਉਹ ਮਰਿਆ ਉਹਨੂੰ ਪੁੱਠਾ ਹੀ ਦਫਨਾਤਾ ਐਨੇ ਘਰ ਦੀ ਛੱਤ ਤੇ ਖਲੋਤਾ। ਉਹ ਡਰੋਨ ਕੈਮਰਾ ਆਇਆ, ਆ ਸਾਰਾ ਉਹਨੂੰ ਭੋਰੇ ਪਾਉਣ ਲੱਗ ਪਿਆ। ਕੀ ਮਸਲਾ ਤੇਰਾ? ਬਗੈਰਤ ਸ਼ਵਾਰਮਾ ਲੈ ਕੇ ਦਿੱਤਾ ਤੇ ਚੂਪਣ ਲੱਗ ਪਿਆ। ਅੱਗੋਂ ਕਹਿੰਦਾ ਛੋਟਾ, ਮੈਂ ਕਿਹਾ ਨਾਲ ਮੇਰਾ ਲਾ। ਇਹਦੇ ਘਰ ਪੁੱਤਰ ਹੋਇਆ, ਆਪਣੀ ਬੀਵੀ ਨੂੰ ਕਹਿੰਦਾ ਮੈਨੂੰ ਬੋਲੀ ਪਿਆ। ਬਗੈਰਤ ਢਿੱਲਾ ਢਿੱਲਾ। ਤੈਨੂੰ ਪਤਾ ਹੈ ਡਰ ਢਿੱਲਾ ਢਿੱਲਾ ਕਿਉਂ ਕਿਉਂ ਫਿਰਦਾ? ਢਿੱਲਾ? ਇਹ ਜਦੋਂ ਪੈਦਾ ਹੋਣ ਵਾਲਾ ਸੀ ਨਾ, ਹਾਂ। ਇਹਦੀ ਵਾਲਦਾ ਦਾ ਲਾਸਟਿਕ ਟੁੱਟ ਗਿਆ ਸੀ। ਤੇ ਜਾ ਕੇ ਆਪਣੇ ਅੱਬੇ ਨੂੰ ਜੁੱਤੀਆਂ ਮਾਰ। ਉਹ ਕਿਉਂ? ਉਹਨੇ ਮੇਰੇ ਅੱਬੇ ਨੂੰ ਭੈਣ ਦੇਤੀ, ਨਾਲ ਨਾਲੇ ਨਹੀਂ ਦਿੱਤੀ। ਆਇਆ ਤੇ ਇੱਜ਼ਤ ਕਰ। ਕਿਉਂ? ਪੂਰੇ ਖਾਨਦਾਨ ਚ ਇਕੱਲਾ ਹੀ ਜਵਾਨ ਹੈ। ਓਏ ਬਾਕੀ ਇਹਦੀਆਂ ਭੈਣਾਂ, ਸਾਡੀਆਂ ਵੀ ਭੈਣਾਂ ਐਡੀਆਂ ਐਡੀਆਂ। ਓਏ ਇੱਕ ਭੈਣ ਕ੍ਰਿਕਟ ਖੇਡਣ ਵਾਲਿਆਂ ਨੇ ਕੋਰ ਰੱਖੀ ਏ। ਉਹ ਕਿਉਂ? ਉਹ ਸਿਰਫ ਟਾਸ ਕਰਨਾ ਸਹੀ ਤੇ ਰੱਖ ਕੇ ਕਹਿੰਦੇ ਹਾਂ ਬਈ ਕੁਬਰਾ ਸਿੱਧੀ ਆਏ ਕਿ ਪੁੱਠੀ, ਉੱਤੇ ਭਾਵੇਂ ਸਿੱਧੀ ਹੋਵੇ ਥੱਲੇ ਪੁੱਠੀ ਆਉਂਦੀ ਹੈ। ਸੁਹਾਗ ਰਾਤ ਨੂੰ ਇਹਨੂੰ ਇਹਦੀ ਵਹੁਟੀ ਨੇ ਜੁੱਤੀਆਂ ਮਾਰੀਆਂ। ਕਿਉਂ? ਓਏ ਸਾਰਾ ਹੀ ਆਕੜ ਗਿਆ। ਮੇਰੇ ਕੋਲ ਪੈਸੇ ਮੰਗਦੀ ਸੀ ਅੱਧੇ ਸਲਾਮੀਆਂ ਦੇ। ਕਹਿੰਦੇ ਮੈਨੂੰ ਸਲਾਮੀਆਂ ਦੇ। ਮੈਨੂੰ ਪਹਿਲਾਂ ਸਿਆਣਾ ਤੂੰ। ਓਏ ਗੱਲ ਸੁਣ। ਓਏ ਕਮੀਓ, ਓਏ ਉਹ ਜਾ ਕੇ ਚੌਧਰੀ ਸਾਹਿਬ ਨੂੰ ਬੁਲਾਓ, ਮੈਨੂੰ ਕੰਮ ਹੈਗਾ ਈ। ਉਹ ਕਿਹੜੇ ਕੰਮੀ? ਅਸੀਂ ਤੁਸੀਂ ਆਪਣਾ ਤੁਸੀਂ ਉਹ ਧਰਨੇ 'ਚ ਜੰਮਣ ਵਾਲੇ ਹੋ। ਆ ਕੌਣ ਆ? ਚਾਹ ਦੀ ਗਰੇਵੀ ਮੰਗਣ ਵਾਲਾ। ਲੋ ਓਏ ਨਾ ਇਹ ਢੀਲਾ। ਤੂੰ ਕੌਣ ਹੈ? ਬੀਵੀ ਵਿਖਾ ਕੇ ਚਾਹ ਪੀਣ ਵਾਲੇ ਆ ਹੈ? ਮੈਂ ਭਾਜੀ ਇਹਦਾ ਲਾਂਤੀ ਦਾ ਵਿਆਹ ਹੋਇਆ, 5 ਦਿਨ ਉਹਨੂੰ ਬੀਵੀ ਤੱਕ ਪਹੁੰਚਦੀਆਂ ਲੱਗ ਗਏ। ਉਹ ਕਿਉਂ ਹੈ? ਆ ਹੁਣ ਤੁਸੀਂ ਮੈਨੂੰ ਰਿਸ਼ਤਾ ਦਿਓ ਨਾ ਤੇ ਆਪਣੀ ਬੱਚੀ ਮੇਰੀਆਂ ਲੱਤਾਂ 'ਚ ਹੀ ਫਸਾ ਦੇਣਾ। ਇਹ ਇਹ ਪਿਛਲੀ ਸੀਟ ਵਾਲਾ ਤੇਰਾ ਇਹ ਕੱਦੂ ਤੈਨੂੰ ਪਿਛਲੇ ਪਾਸੇ ਸੱਦੂ ਫਿਰ ਤੇਰੇ ਤੇ 5 ਬੰਦੇ ਛੱਡੂ ਪਹਿਲਾਂ ਮੈਂ ਉਹ ਵੀ ਫਿਰ ਤੇਰੀ ਕੰਧ ਟੱਪੂ ਟੱਪ। ਮੈਂ ਕਿਹਾ ਲਾਲਾ ਬੱਚਾ ਕਿੰਨੇ ਮਹੀਨੇ ਬਾਅਦ ਪੈਦਾ ਹੁੰਦਾ ਹੈ? 9 ਮਹੀਨੇ ਬਾਅਦ। 17 ਮਹੀਨਿਆਂ ਬਾਅਦ ਪੈਦਾ ਹੋਇਆ। ਕਿਉਂ? ਜਦੋਂ ਦਾਈ ਫੜਨ ਲੱਗਦੀ ਸੀ ਉਦੋਂ ਹੀ ਕਰਦਾ ਸੀ। ਕ੍ਰਿਕਟ ਦਾ ਬੜਾ ਵੱਡਾ ਇਹਨੂੰ ਪੈਦਾ ਹੋਣ ਲੱਗਿਆ ਤਕਲੀਫ ਹੀ ਨਹੀਂ ਦਿੱਤੀ। ਕਿਉਂ? ਉਹ ਇਹਦੀ ਮਾਂ ਕਰਦੀ ਅੱਛਾ ਉਹ ਪਿਆ। ਇਹ ਕ੍ਰਿਕਟ ਦਾ ਬੜਾ ਵੱਡਾ ਪਲੇਅਰ ਸੀ। ਅੱਛਾ ਉਹਨਾਂ ਨੇ ਛਿੱਤਰ ਮਾਰ ਕੇ ਕੱਢ ਦਿੱਤਾ। ਉਹ ਕਿਉਂ? ਉਹ ਸਲਿੱਪ 'ਚ ਖਿਲਾਰਦੇ ਸੀਗੇ, ਫੇਰ ਪਿੱਛੇ ਚਲੇ ਜਾਂਦਾ ਸੀ। ਉਹ ਇਹਦਾ ਐਕਸ਼ਨ ਦੱਸਣ ਦੇ ਆ ਕਿ ਇਹਨੂੰ ਵੀ ਮੈਂ ਜੰਮਿਆ। ਇਹ ਇੱਕ ਦਿਨ ਸਾਰੇ ਸ਼ਵਾਰਮੇ ਵਾਲੇ ਨੂੰ ਕੁੱਟਣ ਡਏ ਸਨ। ਕਿਉਂ ਜੀ ਲਾਲਾ? ਮੈਂ ਕਿਹਾ ਕਿਉਂ ਕੁੱਟਣ ਡਏ? ਉਹ ਕਹਿੰਦੇ ਭਾਜੀ ਰੋਜ਼ਾਨਾ ਆਰਡਰ ਦੇ ਕੇ ਆ ਪਿੱਛੇ ਨੂੰ ਚਲ ਜਾਂਦਾ।
ਉਹ ਕਮੀਓ ਉਹ ਚਲੋ ਓਏ ਜਾਓ, ਜਾਓ। ਓਏ ਓਏ ਕਿਹੜਾ ਕਮੀ ਮੈਂ ਥੱਪੜ ਮਾਰਨਾ ਤੇਰੇ ਮਤਲਬ ਜੀ ਓਏ ਪਹਿਲੀ ਡੋਜ਼ ਚੌਧਰੀ ਆ ਤੁਸੀਂ- ਨਹੀਂ ਯਕੀਨ ਤੇ ਅੰਮੀ ਨੂੰ ਪੁੱਛੀ ਜਾ ਕੇ ਅੰਮੀ ਨੂੰ। ਉਹਨੂੰ ਪੁੱਛ ਗਿਆ ਜੀ ਹਾਂ ਆਹੋ ਤੁਸੀਂ ਇਹਦਾ ਸਾਲੇ ਦਾ ਬਹਿਨੋਈ ਜਿਹੜਾ ਨਾ ਹਾਂ ਬਹਿਨੋਈ ਹਾਂ। ਉਹ ਰਿਕਸ਼ਾ ਚਲਾਉਂਦਾ ਅੱਛਾ ਤੇ ਆਪਣੇ ਬਹਿਨੋਈ ਨੂੰ ਕਹਿੰਦਾ ਸਾਨੂੰ ਲక్ష్ਮੀ ਚੌਕ ਲਾ ਕੇ ਆ ਅੱਛਾ ਉਹ ਕਹਿੰਦਾ ਸਵਾਰੀਆਂ ਜ਼ਿਆਦਾ ਇੱਕ ਰਿਕਸ਼ਾ ਹੋਰ ਲੈ ਲਓ ਦੂਜੇ ਰਿਕਸ਼ੇ ਵਾਲੇ ਨੂੰ ਕਹਿੰਦਾ ਆ ਲక్ష్ਮੀ ਚੌਕ ਜਾਣਾ ਕਿੰਨੇ ਪੈਸੇ ਉਹ ਕਹਿੰਦਾ ਜੋ ਪਿਛਲੇ ਰਿਕਸ਼ੇ ਵਾਲੇ ਨੂੰ ਦਿੱਤਾ ਉਹੀ ਮੈਨੂੰ ਦੇ ਦਿਓ ਕਹਿੰਦਾ ਲਓ ਇਹਨੂੰ ਵੀ ਭੈਣ ਦੇਣੀ ਪੈਣੀ ਹੈ ਯਾਰ ਨਵਾਂ ਰਕਸ਼ਾ ਲਿਆ ਕੇ ਕੰਧ 'ਚ ਮਾਰਤਾ ਕਿਉਂ ਉਹ ਮੈਂ ਕਿਹਾ ਇਹ ਕੀ ਕੀਤਾ ਕਹਿੰਦਾ ਪਤਾ ਨਹੀਂ ਰਾਤੀ ਫਿਲਮ 'ਚ ਤੇ ਲੰਘ ਗਿਆ ਸੀ ਹਾਂ ਲੰਘਣਾ ਹੀ ਸੀ ਓਏ ਸਾਡਾ ਲਾਲਾ ਜੀ ਚੌਧਰੀ ਹੋ ਚੌਧਰੀਆਂ ਦਾ ਸਾਰਾ ਸਾਰਾ ਤੁਹਾਡੀ ਹਵੇਲੀ ਦੀਆਂ ਤੁਹਾਡੀਆਂ ਬੜੀਆਂ ਤਾਰੀਫਾਂ ਸੁਣ ਕੇ ਆਇਆ ਮੈਂ ਅੱਛਾ ਪਿੰਡੋਂ ਬਹੁਤ ਦੂਰੋਂ ਦੂਰ ਪਿੰਡ ਆ ਸਾਡਾ ਉੱਥੋਂ ਆਇਆ ਭਾਜੀ ਮੈਂ ਅੱਛਾ ਅੱਛਾ ਕੀ ਮੈਨੂੰ ਮਸਲਾ ਪਤਾ ਲੱਗਾ ਕਿ ਇੱਥੇ ਤੁਸੀਂ ਮਸਲੇ ਹੱਲ ਕਰ ਦਿੰਦੇ ਹੋ ਹਾਂ। ਇਨਸਾਫ ਕਰਦੇ ਹੋ ਹਾਂ। ਤੇ ਭਾਜੀ ਮੇਰਾ ਬੜਾ ਮਸਲਾ ਹੈ ਮਾਨਾ ਬੜਾ ਪਰੇਸ਼ਾਨ ਆ ਭਾਜੀ ਹੋਇਆ ਕੀ ਆ ਆ ਮੇਰੀ ਬੀਵੀ ਨਾ ਆਹ ਨਾਈਆਂ ਦੇ ਮੁੰਡੇ ਨਾਲ ਨੱਸ ਗਈ ਆ ਹੈ ਆ ਦੌੜਦੀ ਸੀ ਤੂੰ ਅਤੇ- ਕਿਹੜਾ ਕਾਲਾ ਭਲਵਾਨ ਆ ਆ ਤੇ ਰਿਸ਼ਤਾ ਹੁਣ ਮੈਨੂੰ ਘਰੋਂ ਹੀ ਦਿਓ ਓਏ ਰੌਲਾ ਨਿਬੇੜੋ ਬਕਵਾਸ ਵਿਆਹ ਕਰਾਓਗੇ ਮੇਰਾ? ਇੱਕ ਮਿੰਟ ਤੇਰਾ ਹੱਲ ਕੱਢਣਾ ਇਹਨੂੰ ਬਾਹਰ ਲਿਜਾ ਕੇ ਗੋਲੀ ਮਾਰ ਦੇ ਆ ਜੀ ਮਾਰ ਮਾਰ ਇਹਨੂੰ ਆ ਮਰਵਾ ਗੋਲੀ ਇਹਦੇ ਕੋਲੋਂ ਇਹਦੇ ਕੋਲ ਫੇ ਇੱਕ ਰਹਿ ਜਾਣੀ ਹੈ ਓਏ ਜੇ ਹੁਣ ਉਹ 6 ਜੀ ਕੋਈ ਆ ਮਸਲਾ ਕੀ ਹੋਇਆ ਤੇਰੀ ਬੀਵੀ ਦਾ ਸਾਰਾ ਮੈਂ- ਉਹ ਨਾਈਆਂ ਦੇ ਮੁੰਡੇ ਨਾਲ ਦੌੜ ਗਈ ਹਾਂਜੀ ਤੁਹਾਡੇ ਚ ਕੋਈ ਲੜਾਈ ਹੁੰਦੀ ਸੀ ਹਲਕੀ ਫੁਲਕੀ ਤਾਂ ਹੁੰਦੀ ਸੀ ਭਾਜੀ ਤੰਗ ਵੀ ਕਰਦਾ ਹੋਵੇਂਗਾ ਤੂੰ ਨਹੀਂ ਨਹੀਂ ਮੈਂ ਨਹੀਂ ਜੀ ਕਰਦਾ ਅੱਛਾ ਹਾਂ। ਪੈਸੇ ਲੱਗਣੇ ਆ 5 ਲੱਖ ਹੈ ਜੀ 5 ਲੱਖ ਆ ਪੜੋ ਮੈਂ ਮੱਝਾਂ ਵੇਚੀਆਂ ਜੀ ਅੱਛਾ 3 ਲੱਖ ਲੱਗਦਾ ਫੜ ਲੈ ਜਿੰਨੇ ਵੀ ਨੇ ਆ ਅੱਛਾ ਤੂੰ ਆਪਣੀ ਬੁੱਢੀ ਦਾ ਨਕਸ਼ਾ ਦੱਸ ਕੈਸਾ ਹੈ? ਬਹੁਤ ਸੋਹਣੀ ਆ ਓਏ ਹੋਏ ਬਸ ਕਰੋ ਨਾ ਕੋਈ ਰਹਿਣ ਦੇ ਹਾਂ ਤੁਸੀਂ ਲੈ ਆਵਾਂਗੇ ਅੱਛਾ ਬਹੁਤ ਸੋਹਣੀ ਭਾਈ ਜੀ ਐਡਾ ਉੱਚਾ ਲੰਮਾ ਕੱਦ ਕੋਠੇ ਜਿੱਡਾ ਕੱਦ ਆਈ ਵੀ ਕੋਠੇ ਤੋਂ ਹੀ ਸੀ ਮਾਰਾ ਕਿਸਨ ਆਹੋ कैसी बात करते हैं आप लोग कैसी बात भाई रानो आपको बहुत बहुत मुबारक हो किस बात की वो इस बात की कि मुझे जॉब मिल गई अमेरिका में अच्छा हाँ मैं चाहता हूँ कि तुम्हें वर्ल्ड टूर कराऊं अमेरिका लंदन कनाडा फ्रांस जापान घुमा दूं सारा ਉਹ ਮਾੜਾ ਜਿਹਾ ਘੱਟ ਫਰਾ ਲਾ ਮੁਲਕ ਇੱਕ ਰੱਖ ਲਾ ਚਾਰ ਚਾਰ ਪੰਜ ਪੰਜ ਮੁਲਕਾਂ ਨੂੰ ਤੁਰਿਆ मैं रानो को वर्ल्ड टूर करवाना चाहता हूँ अंकल लेकिन मैं ਆ ਜਿਹੜੀ ਆਬਾਦੀ 'ਚ ਰਹਿੰਦਾ ਆ ਢਾਉਣ ਦੇ ਆਰਡਰ ਆ ਗਏ ਆ ਸਾਲੇ ਦਾ 3100 ਰੁਪਏ ਤੇ ਤੇਰੀ ਮਾਂ ਨੂੰ ਕੁਛ ਵਾਲੇ ਲੱਭਣ ਡਏ ਉਹਦੀ ਅਮਰੀਕਾ ਮੈਂ ਚੂਹਾ ਖੁਲਾ ਅਮਰੀਕਾ ਖੋਲ੍ਹੇ ਵਾਲੇ ਦਾ ਤੇ ਕੋਈ ਕਿਰਾਇਆ ਨਹੀਂ ਹੈਗਾ देखिए अंकल आप बदतमीजी कर रहे हैं मैं आपको भी नया रक्षा लेकर दूंगा ਉਹ ਲਾਲਾ ਨਵਾਂ ਨਵਾਂ ਲਾਲਾ ਏ ਮਾਮਾ ਜਿਹੜਾ ਹੁਣ ਲਿਆ ਵਾ ਸਵਾਰੀ 2 ਵਾਰੀ ਉਤਰ ਕੇ ਧੱਕਾ ਲਾਉਂਦੀ असल में मेरे ताया ने मुझे पढ़ाया लिखाया इतनी मेहनत के साथ मेरा भी तो हक बनता है ना कि मैं रानो को कोठी लेकर दूं गाड़ियां लेकर दूं ਲੈ ਦੇ हाँ बिल्कुल गड्डी लेनी चाहिए ਪਿੱਛੇ ਤੋਂ ਪ੍ਰੋਡਿਊਸਰ ਕੋ 300 ਮੰਗੀ ਫਿਰ ਤੇਰੀ ਭੈਣ ਕੱਢੂ देखिए अंकल आप बदतमीजी कर रहे हैं मेरे साथ शादी के बाद मैं और आप हर जगह पे घूमने जाएंगे नहीं नहीं आप मेरे साथ मेरी और आपकी शादी बिल्कुल नहीं हो सकती क्योंकि जहाँ मैं जॉब करता हूँ मेरे बॉस की लड़की मुझे पसंद आ गई है मेरी शादी उससे होगी लेकिन तुम्हारा रिश्ता मैं खुद करूंगा ਲੁੱਟ-ਪੁੱਟ ਲੋ ਲੁੱਟ-ਪੁੱਟ ਲੋ ਲੁੱਟ-ਪੁੱਟ ਲੋ ਲੁੱਟ-ਪੁੱਟ ਲੋ ਲੁੱਟ-ਪੁੱਟ ਲੋ ਪਹਿਲਾਂ ਤੁਸੀਂ ਪੁੱਟ ਲਓ ਪਹਿਲਾਂ ਤੁਸੀਂ ਪੁੱਟ ਲਓ ਪਹਿਲਾਂ ਤੁਸੀਂ ਪੁੱਟ ਲਓ ਇਹ 30 ਰੁਪਏ 30 ਰੱਖਣ ਵਾਲੇ ਕੱਪੜੇ ਰੱਖਣ ਵਾਲੇ ਕੱਪੜੇ ਰੱਖਣ ਵਾਲੇ 30 भाई मैं जा रहा हूँ इसका रिश्ता देखने के लिए ਉਹ ਰਿਸ਼ਤਾ ਦੇਖਣ ਵਾਸਤੇ ਕਿੱਥੇ ਚੱਲਾਂ मैं जा रहा हूँ ਬਾਹਰ बाहर ਵਾਸਤੇ की ਰਿਸ਼ਤਾ ਕੋ ਚੰਗਾ ਚਾਹੀਦਾ जबरदस्त ਆ ਫੜ ਗੁੱਟ ਫੜ ਕੇ ਉਹਨੂੰ ਫੜਾ ਗੁੱਟਦਾ ਪਿਆ ਨੂੰ मैं ना शादी नहीं कर रहा ਓਏ ਓਏ ਮੁੰਡਿਆ ਦੋ ਛੋਟੀਆਂ ਥੱਲੇ ਲਾ ਕੀ ਹੈ ਰਾਣਾ ਲੀ मैं ना शादी नहीं कर रहा ਰਾਣਾ ਤੂੰ ਹਿਲਦੀ ਤੇਰਾ ਸਮਾਨ ਦਿਸਦਾ ਸਾਡਾ ਵੀ ਹਿਲਦਾ ਦਿਸਦਾ ਨਹੀਂ जे पता जे नहीं। तेरे को समान होंदा ते तेरा ना केक ना होंदा ਲੱਖ रानो ਲਾ रानो रानो आ तो केक है
ਤੁਸੀਂ ਮੈਨੂੰ ਪਛਾਣੋ तुसी कौन हो ਰਾਨੋ ਉੱਟ-ਪੁੱਟ ਜਾਣੋ ਆਪਣੇ ਮਾਪਿਓ ਨੂੰ ਸਵਾਨੋ ਤੇ ਮੇਰੇ ਨਾਲ ਜਾਣੋ ਰਾਨੋ की ये ना चुप करके बैठ जा ਉਹ ਕੇਕ ਆ ਇੱਕ ਸਕੇਲ ਆ ਇਹ ਕੱਲਾ ਕ੍ਰਿਸਤੋ ਲਾਵਾ ਰਾਨੋ चाचा जी ਓਏ ਆ ਕੀ ਗੱਲ ਭਾਰਦੀ ਏ ਤੇਰੀ ਮੇਰੇ ਪਤਾ ਨਹੀਂ चाचा जी ਹੋਵੇ ਕਿੰਨੇ ਟੀਰੇ ਹੋ ਗਏ हाय ਉਧਰ ਨਾ ਜਾਈ ਉਹਦੀ ਮਾਂ ਦਾ ਪਿਆਰਾ ਲੱਗ ਗਿਆ ਆ ਸੀਟੀ ਵੱਜ ਗਈ ਉਧਰ ਨਾ ਜਾਈ ਰਾਨੋ की गल ने ਰਾਨੋ ਤੇਰੀ ਸ਼ਾਦੀ ਨਹੀਂ ਹੋ ਰਹੀ मेरे ते गंदी नजर ना रखया कर ਕੰਦੇ ਕੱਪੜੇ ਰਾਨੋ ਤੇਰੇ ਤੇਰੇ ਭੈਣ ਦੀ ਗੋਲੀ ਰਾਨੋ ਮੇਰੇ ਨਾਲ ਸ਼ਾਦੀ ਕਰ ਲਾ ਰਾਨੋ मैं नहीं करनी हुन मैं ना ब्याह ਆਇਆ ਸਦਕੇ ਜਾ ਆਇਓ ਨਾ 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 हो जाए एक मिनट ਕੁਰਬਾਨ ਜਾਵਾਂ मेरे नाल ब्याह कौन कराएगा ਆ ਲੱਤ ਲਾਲਾ ਏਦਾਂ ਬੁੱਲ ਤੇ ਬੁੱਲ ਚੜ ਜਾਂਦਾ की बदतमीजी है ਹਾਂ ਵਾਕਈ ਕੱਲ ਮੈਂ ਇਦਾਂ ਲੱਤ ਰੱਖ ਕੇ ਕੀਤੀ ਆ हाँ ਮੇਰਾ ਟੋਲੇ ਤੇ ਟੋਲੇ ਚੜ ਗਿਆ फिर ਫੇਰ ਕੀ ਇਹਨੇ ਮੇਰੇ ਵੇ ਮਾੜਾ ਜਿਹਾ ਟੋਲੇ ਨੂੰ ਬੁੱਲ ਲਾਇਆ ਤਾਂ ਕਿਤੇ ਟੋਲੇ ਸਹੀ ਹੋਇਆ की ਇਹਨੇ ਇਦਾਂ ਦਾ ਮੇਰੇ ਟੋਲੇ ਨੂੰ ਬੁੱਲ ਲਾਇਆ ਮੈਨੂੰ ਸਮਝ ਨਾ ਆਵੇ ਮੇਰਾ ਟੋਲ ਕਿਹੜਾ ਤੇ ਇਹਦਾ ਬੁੱਲ ਕਿਹੜਾ ਹੁਣ ਨਾ ਇੱਥੇ ਬੈਠੀ क्या ਮੇਰੇ ਰੋਜ਼ੇ ਵਾਲੀ ਅੱਡੇ ਤੇ ਤੂੰ ਆਪਣਾ ਅੱਡਾ ਰੱਖ ਲਿਆ ਕੋਈ ਨਹੀਂ ਤੇਰਾ ਰੋਜ਼ੀ ਵਾਲਾ ਅੱਡਾ ਵਾ ਉਹਦਾ ਅੱਡਾ ਖੱਡਾ ਵਾ मैं ना क्रीम कलर दे मुंडे नाल ब्याह कराऊं ਇੱਧਰ ਆਇਆ ਇਹ ਯਤੀਮ ਕਲਰ ਆ ਬਹਿਰੀਨ ਕਲਰ ਆਏ ਇਹ ਕਰੀਮ ਕਲਰ ਨਹੀਂ ਸਾਲਾ ਇਹ ਗੰਦੀ ਨੀਅਤ ਦਾ ਮਾਲਕ ਆ ਉਹ ਤੋਤੀਆਂ ਦੀਆਂ ਪੂਛਾਂ ਦੇ ਥੱਲੋਂ ਦੀ ਝਾਕਦਾ ਵਾ ਔਰ ਹੱਸਦਾ ਮੈਂ ਹੈਰਾਨ ਆ ਵੀ ਇਹਦੀ ਬੁੱਢੀ ਵੀ ਕਹਿੰਦੀ ਹੁਣੀ ਉਹ ਤਾਂ ਡਰਾਮੇ ਤੇ ਗਏ ਆ ਲੈ ਉਹ ਤਾਂ ਲੈ ਉਹ ਤਾਂ ਤੇਰੀ ਬੁੱਢੀ ਕੋ ਜਾਣ ਲਈ ਮਹੱਲੇ 'ਚ ਪਰਚੀ ਪੈਂਦੀ ਹੈ ਰੁਪਈਆ 150 ਲੱਗਦਾ ਓਏ ਕੋਤੀ ਚੱਲ ਭਾਈ ਤੋਤੇ ਆ ਜਿਹੜਾ ਗੰਜਾ ਬੈਠਾ ਚੰਗੀ ਫੈਮਿਲੀ ਦਾ ਕਿ ਮਾੜੀ ਦਾ ਉਹ ਇਹਦਾ ਮੈਮਰੀ ਕਾਰਡ ਲੁਕਿਆ ਹੋਇਆ ਇਹਦੀ ਬੈਟਰੀ ਬੂਟੀ ਚਾਰੀ ਕਰਾ ਤੋਤੇ ਦੀ ਆਰੇ ਥੋੜਾ ਥੋੜਾ ਬੋਲਦਾ ਕਿਹਨ ਮਾਰੀ ਦਾ ਉਹ ਬੰਦੇ ਲਾਗੇ ਬੁਲਾ ਲਾ ਇੱਥੇ मेरी गाल सुनो ਜੀ मैं ना ब्याह उतना कराने जिद को बड़ी गड्डी होवे ਵੱਡੀ ਗੱਡੀ ਕਿਹਦੇ ਕੋ ਆ ਬਸ਼ੀਰ ਕੋ ਟ੍ਰੇਨ ਹੈਗੀ ਉਹਨੂੰ ਕਹ ਇੱਧਰ ਦੀ ਆ ਜਾ ਆਹ ਟ੍ਰੇਨ ਹੀ ਆ ਉਹ ਕੋਲ ਕਿੱਡੀ ਕੀ ਗੱਡੀ ਨਾਲ ਨਜ਼ਾਰਾ ਹੋ ਜਾ ਕਿੱਡੀ ਵੱਡੀ ਗੱਡੀ ਆ ਗਈ ਆ ਵੱਡੀ ਕਿਹਦੇ ਕੋਲ ਆ ਉਹ ਜਾ ਪਹਿਲੇ ਦੋ ਚਾਵਾਂ ਕਹਿ ਗਿਆ मेरी ਮੇਲੇ गाल ਰਣ ਬੋਲਦਾ ਹੈ ਅੱਛਾ ਸਾਡੀ ਵੱਡੀ ਗੱਡੀ ਚਾਹੀਦੀ ਆ हाँ जी ਅੱਛਾ ਹੋਰ मेरी गाल सुनो जितना मैं ब्याह करना चाहनी हूं कद उच्चा होना चाहिए ਤੁਸੀਂ ਡਿਮਾਂਡ ਦੱਸੋ ਤੁਹਾਡੀ ਡਿਮਾਂਡ ਕੀ ਆ हाँ मैं वही दस रही ना कद उच्चा होना चाहिए ਹਾਂ ਮੈਂ ਤੁਹਾਡੇ ਨਾਲ ਕਰਾ ये तो नदी ओदे कद नाल भी उच्ची होनी चाहिए ਉਹ ਫਾਂਸੀ ਲੈ ਲਾ ਫਾਂਸੀ ਨਾ ਛੇੜਾ ਕਰੋ ਕਿਉਂ ਉੱਚੇ ਉੱਚੇ ਮੁੰਡਿਆਂ ਨੂੰ ਛੇੜਦੇ ਹੋ ਤੁਸੀਂ ਜਿਨ੍ਹਾਂ ਦੀਆਂ ਧੌਣਾਂ ਉੱਚੀਆਂ ਉੱਚੀਆਂ ਉਹ ਹਰਾਮ ਦਿਆ ਉੱਚਾ ਮੁੰਡਾ ਬਣ ਤੂੰ ਜਗੜੀ ਵਾਲਾ ਕੁੱਕੜ ਬਣਿਆ ਇੰਨੀ ਮੁੰਡੇ ਦੀ ਉਚਾਈ ਬਹੁਤ ਆ तौन भी लंबी होनी चाहिए ਮੁਕੰਮਲ ਲੰਮੀਆਂ ਸਾੜੀਆਂ ਤੋਂ ਬਾਅਦ ਮੇਰੇ ਪੱਠੇ ਖਿੱਚੇ ਜਾਣੇ चाचा जी तुसी मेरे से बस रिश्ता लपो मैं आ रही हूं ਰਿਸ਼ਤਾ ਲੱਭਣਾ ਕੀ ਆ ਮੇਰਾ ਗੁੱਟ ਫੜਾ ਦੇ ਇਹਨੂੰ ਮੇਰਾ ਗੁੱਟ ਫੜਾ ਦੇ ਤੇਰੇ ਕੋ ਵਾਧੂ ਹੀ ਪਿਆ ਵਾ ਫੜਾ ਦੇ मैं गोट नाल नहीं करना ਉਹ ਨਹੀਂ ਮੈਨੂੰ ਆਹ ਓਏ ਮੇਰੇ ਹੱਥਾਂ ਦੇ ਵਿੱਚ ਇਹਦੇ ਇਸ਼ਕ ਦੀ ਲੀਕ ਪਾ ਦੇ ਓਏ ਉਹ ਲੀਕ ਦੇ ਫਕੀਰਾ ਮੈਨੂੰ ਇਹਦੇ ਮੇਰੇ ਇਸ਼ਕ ਦੀ ਪਾ ਦੇ ਲੀਕ ਮੈਂ ਤੈਨੂੰ ਪੈਨਸਲ ਦੇ ਦੇਣਾ ਆਪਣੀ ਵਾਲਾ ਇਹਦੀ ਪੈਨਸਲ ਨਾ ਫੜੀ ਕਿਉਂ ਸਾੜ ਪੈਣ ਲੱਗ ਪੈਣਾ ਸਾਰਿਆਂ ਮੁੜ ਕੇ ਹੱਥੇ ਪਰ ਨੌਲ ਲਾਉਂਦਾ बस मैं ਫਿਰੇਗਾ। जा रही हूं ਸੈਨ ਮੈਂ ਵੱਡੇ ਕਰਾਉਣੇ ਤੂੰ ਇਦਾਂ ਕਰ ਮੇਰਾ ਪੈਨ ਵੀ ਉੱਤੇ ਰੱਖ ਲਈ ਦੋਵਾਂ ਕੰਨਾਂ ਨਾਲ ਵੱਡੀ ਲੀਕ ਪੈ ਗਈ ਇਹ ਤੀ अस्सलाम वालेकुम जी दोस्तों क्या हाल जी ठीक हो और अस्सलाम वालेकुम जनाब जी वालेकुम
ਤੁਸੀਂ ਰਹਿਣ ਦੋ तो तू तो ना कह ਕਹਿਣ ਡਿਆ ਮੈਂ ਤੇਰੇ ਸਾਹਮਣੇ ਕਹਿਣ ਡਿਆ सर इधर आओ ना इधरले पासे जी देख तो सही इधरले पासे आया बात ऐसे है आप मुझे फॉलो नहीं कर रहे मैं इधर कर रहा भाजी तुम सोहने बंदे हो ऐसे ही है मैंने कभी गरूर नहीं किया ना तू कदी गौर ही कीता ये गल गौर करने वाली है कदी खलोते नहीं शीशे अगे एक्चुअली बात ऐसे है मैं उधर ही कहन दिया आ ਹੁਣ ਆਪਣੀ ਇਮਾਨਦਾਰੀ ਨਾਲ ਦੱਸ ਮੈਂ ਇਹਦੇ ਨਾਲ ਵੀ ਗਿਆ ਆ मेरे बड़े भरा तो भी गया आ और सुनाए आप ठीक ठाक हैं? ਅੱਲਾ ਦਾ ਸ਼ੁਕਰ ਹੈ ਭਾਜੀ ਸ਼ੁਕਰ ਹੈ इंसान बन ਉਹ ਭਾਈ ਇਨਸਾਨ ਹੀ ਆ ਮੈਂ ਕੋ ਰੱਖਿਆ ਵਾ मैं तेरे इधरों छड़नी ਤੇ ਮੈਂ ਇਧਰੋਂ ਛੱਡ ਦੇਣੀ ਆ तो तेरी सहनते है ਉਹ ਤੈਨੂੰ ਹੈ मैंने खती दिया मैं ਵੇ ਖੋਤੀ ਦੀ ਹੈ वो कस्टमर ਕੌਣ आ तेरा अब्बू ਤੂੰ ਹੈ ਹੀ नहीं और डोरेमोन ਵੇ ਕਸਟਮਰ ਆਇਆ ਵਾ ये किथों आया आ ਓਏ ਤੇ यार गल करना नहीं करो यार ਇਹਦਾ ਪਤਾ ਕਰ ਨਹੀਂ ਆਇਆ ਕਿਥੋਂ ਆ ਉਹ ਭਾਈ ਉਸਤਾਦ ਮੇਰਾ ਪੁੱਛਣ ਡਿਆ ਆਇਆ ਕਿੱਥੋਂ ਆ ਤੇ ਜਾਣਾ ਕਿੱਥੇ ਆ ਤੈਨੂੰ ਪਤਾ ਤੇਰਾ ਘਰ ਕਿੱਥੇ ਆ ਕਿਉਂਕਿ ਇਹ ਬੰਦੇ ਅਕਸਰ ਗਵਾਚੇ ਹੁੰਦੇ ਆ ਆਪਣੇ ਘਰ ਖਲੋਤੇ ਕਹੀ ਜਾਂਦੇ ਮੈਂ ਪਤਾ ਨਹੀਂ ਕਿੱਥੇ ਖਲੋਤਾ ਓਏ और यार तमीज करो कुछ ਉਹ ਤੂੰ ਮੇਰਾ ਸਾਲਾ ਵਾ ਉਹ ਲਗਾ ਕੀ ਗੱਲ ਆ हया ही लाई तुम दोनों ने ਐਵੇਂ ਇਹਨੇ ਆਪਣੀ ਲਾਈ ਮੈਂ ਆਪਣੀ ਲਾਈ ਆ थोड़ी जी तमीज नहीं दोनों ने हैगी ਪਤਾ ਏ ओए ओए बेवा औरतों को पैसे कौन आ गया ਭਾਜੀ ਮੈਂ ਤੁਹਾਡੀ ਗੱਲ ਨਹੀਂ ਕਰਦਾ ਮੈਂ ਸਮਝਾ ਨਹੀਂ ਸਾਲੇ ਦੇ ਨੈਣਕ ਜਿਹਾ ਜਿਵੇਂ ਆਰਾਮ ਕਰ ਰਹੇ ਆ ਅੱਛਾ ਇਹ ਬਾਤ ਮੈਂ ਜਿਹਨੂੰ ਆਪਣੇ ਆਪ ਤੋਂ ਬੋ ਆਉਂਦੀ ਇਹ ਆਪਣੇ ਆਪ ਨੂੰ ਸੁੰਗੀ ਜਾਂਦਾ ਹੈ ਇਦਾਂ ਦਾ ਬੰਦਾ ਚੌਂਕ 'ਚ ਖਲੋਤਾ ਹੋਵੇ ਨਾ ਤੇ ਬੰਦਾ ਮੂੰਹ ਦੇਖ ਕੇ ਪਰੇ ਹੋ ਜਾਂਦਾ ਖਰੇ ਥੁੱਕਣ ਲੱਗਾ ਮੈਨੂੰ ਲੱਗਦਾ ਤੁਹਾਡਾ ਢਗਾਰ ਫਸਿਆ ਵਾ ਇੱਕ ਵਾਰੀ ਢਗਾਰ ਮਾਰ ਲਓ ਫਿਰ ਬਿਲਕੁਲ ਨੈਣ ਨਕਸ਼ ਆਪਣੀ ਜਗ੍ਹਾ ਤੇ ਆ ਜਾਣੇ ਆ ਇਦਾਂ ਦਾ ਢਗਾਰ ਮਾਰ ਕੇ ਵੀ ਸਾਹਮਣੇ ਦੇ ਪੈਰਾਂ ਥੱਲੋਂ ਜ਼ਮੀਨ ਕੱਢ ਦੇ ਇਦਾਂ ਦਾ ਬੰਦਾ ਡਾਕਟਰ ਕੋਲ ਜਾਵੇ ਨਾ ਮਰੀਜ਼ ਨੂੰ ਲੈ ਕੇ ਤੇ ਮਰੀਜ਼ ਜਿਹੜਾ ਨਾ ਡਾਕਟਰ ਮਰੀਜ਼ ਨੂੰ ਛੱਡ ਕੇ ਇਹਨੂੰ ਟੀਕਾ ਲਾ ਦਿੰਦਾ ਇਹ ਪਤਾ ਨਹੀਂ ਕਿੰਨੀ ਕੁ ਤਕਲੀਫ 'ਚ ਹੈ ਔਰ ਇਦਾਂ ਦੇ ਬੰਦੇ ਨੂੰ ਅਗਰ ਡਾਕਟਰ ਟੀਕਾ ਲਾਵੇ ਨਾ ਤਾਂ ਟੀਕਾ ਲਾਉਂਦੇ ਸਾਰ ਹੀ ਭੱਜ ਜਾਂਦਾ ਪਤਾ ਨਹੀਂ ਟੀਕਾ ਲੜ ਗਿਆ ਨੂੰ ਇਧਰ ਆ ਦੱਸ ਵੀ ਆਇਆ ਕਿਤੇ ਨਾ ਫੌਤਗੀ ਵਾਲੇ ਘਰ ਚਲੇ ਜਾਓ ਨਾ ਫੌਤਗੀ ਵਾਲੇ ਘਰ ਹਾਂਜੀ। ਤੇ ਮਹਿਮਾਨ ਆਟੋਮੈਟਿਕ ਇਦਾਂ ਦੇ ਬੰਦੇ ਕੋ ਅਫਸੋਸ ਕਰਨਾ ਪੈਂਦੇ ਪਤਾ ਨਹੀਂ ਮਰਨ ਵਾਲੇ ਦਾ ਕੋਈ ਲੱਗਦਾ ਆ ਇਹਨਾਂ ਦੇ ਮਹੱਲੇ 'ਚ ਕਫੌਤਗੀ ਹੋ ਜਵੇ ਤੈਨੂੰ ਮਈਏ ਦਾ ਮੰਜਾ ਫੜ ਕੇ ਰੋਣ ਨਹੀਂ ਦਿੰਦੇ क्यों ਇਹ ਮਈਏ ਦਾ ਮੰਜਾ ਫੜ ਕੇ ਰੋਵੇ ਮਈਏ ਦਾ ਪਾਸਾ ਲੱਗ ਪੈਂਦੀ ਉਹ ਮਰਿਆ ਬੰਦਾ ਕਹਿਣ ਡਿਆ ਹੁੰਦਾ ਯਾਰ ਇਹਨੂੰ ਮੇਰੇ ਤੋਂ ਪਰੇ ਕਰ ਲਓ ਮੇਰੀ ਅੱਖ ਖੁੱਲਦੀ ਹੈ ਅਮਾਨਾ ਇੰਜੀ ਹੈ ਜਿਵੇਂ ਨਾ ਬੰਦੇ ਨਿੱਚ ਨਹੀਂ ਫਸੀ ਹੁੰਦੀ ਹੈ ਅੱਛਾ ਇਹਦਾ ਮੂੰਹ ਐ ਵਾ ਜਿਵੇਂ 8 ਘੰਟੇ ਬਾਰਿਸ਼ ਬੰਦ ਨਾ ਹੋਵੇ ਇਦਾਂ ਦਾ ਬੰਦਾ ਤਾਂ ਨੂੰ ਮੂੰਹ ਕਰਕੇ ਨਾ ਲਾਂਭੇ ਦਿੰਦੇ ਆ ਮਰ ਗਈ ਆ ਪਤਾ ਵੀ ਆ ਵੀ ਸਾਡਾ ਘਰ ਨਹੀਂ ਮਾਵਾ 8 ਘੰਟੇ ਹੋ ਗਏ ਆ ਬਾਥਰੂਮ ਮੁੜ ਜਾ ਭਲੇ ਬਾਤ- ਆ ओके यार मैं किधर ਬਾਥਰੂਮ ਦੇ ਵਿੱਚ ਸ਼ੈਂਪੂ ਲੈ ਕੇ ਜਾਈਏ ਨਾ हाँ ਜਦੋਂ ਬੰਦਾ 71 72 ਤੱਕ ਪਹੁੰਚਦਾ ਉਦੋਂ ਇਦਾਂ ਦਾ ਮੂੰਹ ਬਣਦਾ ਹੈ ਔਰ ਇਦਾਂ ਦਾ ਮੂੰਹ ਉਦੋਂ ਬਣਦਾ ਜਦੋਂ ਜਦੋਂ ਇਹਦੀ ਬੰਦੇ ਭੈਣ ਦੇ ਕਮਰੇ 'ਚ ਵੜਿਆ ਹੋਵੇ और एक बार तो बंदा जो तेरे में फ्रेश निकली है ਓਏ ਜੀ ਓਏ ਵੈਕਸ ਤਾਂ ਹੁੰਦਾ ਹੀ
ਨਹੀਂ ਇਹ ਮੂੰਹ ਕਿਉਂ ਲੈ ਇਹਨੂੰ ਕੀ ਕਹਿੰਦਾ ਮੈਂ ਆ ਵੇ ਅੱਲਾ ਦੀ ਕਸਮ ਕਸਮ। ਉਹ ਭਾਈ ਓਏ ਉੱਤੇ- ਉਹ ਢੱਠੀ ਮਿਲਦਾ ਚੌਂਕੀਦਾਰ ਹੁੰਦਾ ਮੇਰੀ ਵੀ ਥੋੜਾ ਉੱਤੇ ਇੱਟ ਸਿੱਟਣੀ ਹੋਵੇ ਇਦਾਂ ਦਾ ਮੂੰਹ ਪੜਦਾ ਬਸ਼ੀਰ ਬੜੀ ਓਏ ਅੱਛਾ ਇਦਾਂ ਦੇ ਬੰਦੇ ਅਕਸਰ ਨਾ ਜਿਹੜੇ ਨਾ ਅਦਾਲਤਾਂ ਦੇ ਵਿੱਚੋਂ ਜ਼ਲੀਲ ਹੋ ਜਾਂਦੇ ਆ ਐਵੇਂ ਜੱਜ ਸਾਹਿਬ ਕੇਸ